कहता भी काका आज फिर मैं तुहानूं एक बात सुनाउणा, बड़ी बखरी बात आ। हाँ, बड़ी पुरानी गल, पुरानी भी इन्नी कि कह ला भी घट्टो घट्ट 400-500 साल पुरानी गल आ। हाँ, दादे परदादियां तो तुरी आई आ। हाँ, हुण सुणाने तैनूं बात। एक पिंड दे विच एक परिवार रहिंदा सी, तीवीं आदमी ते 3 उहदे निआणे। खेतीबाड़ी करते सी ते जेहड़ा 2 वड्डे भरा सी ना, बड़े चुस्त चलाक सी ते माँ प्यो भी उन्होंने करते सी। जेहड़ा छोटा सी ना, वो बेचारा थोड़ा सिद्धा सी, ਉਹਦਾ ਨਾਂ ਸੀ ਨੰਜੂ ਪਾਇਆ ਸੀ ਨਾ ਵਿਚਾਰੇ। ਹਾਂ, ਨੰਜੂ। ਉਹ ਵਿਚਾਰਾ ਸਿੱਧਾ ਸੀ। ਜਦੋਂ ਘਰ 'ਚ ਰੋਟੀ ਪਾਣੀ ਬਣਨਾ ਨਾ, ਜੋ ਇਹਨਾਂ ਵਿੱਚ ਘੇ ਘੂ ਹੋਣਾ, ਵਧੀਆ ਪ੍ਰਸ਼ਾਦੇ ਵੱਡਿਆਂ ਨੂੰ ਖਵਾ ਦੇਣੇ, ਛੋਟੇ ਨੂੰ ਰਹਿਣ ਖੂਦ ਜੂਠ ਜੀ ਦੇ ਦੇਣੀ। ਉਹਨੂੰ ਵੀ ਫੀਲ ਕਰਨਾ ਵੀ ਮਾਂ ਵੀ ਤੇ ਬਾਪ ਵੀ ਮੇਰੇ ਨਾਲ ਵਿਤਕਰਾ ਕਰਦੇ ਆ, ਹੈ ਨਾ। ਇੱਦਾਂ ਸਮਾਂ ਚੱਲਦਾ ਰਿਹਾ। ਉਹ ਥੋੜ੍ਹਾ ਸਿੱਧਾ ਸੀ। ਇੱਕ ਦਿਨ ਕਹਿੰਦੇ ਦੂਸ ਪ੍ਰਦੇਸ਼ ਦੇ ਕਿਸੇ ਰਾਜੇ ਨੇ ਕੋਈ ਐਲਾਨ ਕੀਤਾ ਵੀ ਜਿਹੜਾ ਕਹਿੰਦਾ ਮੈਨੂੰ ਕੋਈ ਉਡਣ ਖਟੋਲਾ ਬਣਾ ਕੇ ਲਿਆਊ ਮੇਰੇ ਲਈ ਨਾ, ਉਹਨੂੰ ਮੈਂ ਆਪਣੀ ਧੀ ਵਿਆਹੂੰਗਾ ਤੇ ਨਾਲ ਉਹਦਾ ਰਾਜ ਦੇ ਦਊ। ਅੱਧਾ ਰਾਜ ਹੈ। ਉਹ ਜ਼ਮਾਨੇ 'ਚ ਜਹਾਜ਼ ਨਹੀਂ ਸੀ ਹੁੰਦੇ, ਹੁਣ ਸਮਾਂ ਪਲਾਸਟਿਕ ਪਲੂਸਟਿਕ ਤਾਂ ਹੁੰਦੀ ਨਹੀਂ ਸੀ ਉਹਦੇ। ਲੈ ਦੇ ਕੇ ਲੱਕੜੀ ਤੇ ਇੱਟਾਂ ਸੀ ਸਾਰੇ। ਵੀ ਕਹਿੰਦੇ ਚਲੋ ਆਪਾਂ ਉਡਣ ਖਟੋਲਾ ਬਣਾਉਣਾ, ਜਹਾਜ਼ ਬਣਾਉਣਾ ਉੱਡਣ ਵਾਲਾ। ਸਾਰੇ ਲੱਗ ਪਏ ਕਰਨ। ਹੁਣ ਜਿਹੜੀ ਬੁੜੀ ਦੇ ਮੁੰਡੇ ਸੀ 2 ਵੱਡੇ, ਉਹ ਆਪਣੇ ਚਲਾਕ ਸਮਝਦੇ, ਕਹਿੰਦੇ ਲੈ ਵੀ ਅਸੀਂ ਬਣਾਉਣੇ ਜਹਾਜ਼। ਹਾਂ, ਉਹ ਮਾਂ ਨੂੰ ਕਹਿੰਦੇ ਮਾਂ ਅਸੀਂ ਚੱਲੇ ਜੰਗਲ 'ਚ ਲੱਕੜਾਂ ਵੱਢਣ, ਅਸੀਂ ਉਹ ਜਹਾਜ਼ ਬਣਾਉਣਾ। ਮਾਂ ਨੇ ਕੀ ਕੀਤਾ, ਬੜਾ ਵਧੀਆ ਖਾਣਾ ਖੂਣਾ ਉਹਨਾਂ ਨੂੰ ਬੰਨਿਆ, ਲੱਸੀ ਲੁੱਸੀ ਪਾਈ, ਉਹਨਾਂ ਨੂੰ ਤੋੜ ਦਿੱਤਾ, ਜਾਓ ਲੱਕੜਾਂ ਵੱਢ ਕੇ ਜਹਾਜ਼ ਬਣਾ ਲਓ। ਜੇ ਉੱਡ ਗਿਆ ਤਾਂ ਤੁਹਾਨੂੰ ਰਾਜ ਮਿਲ ਜਾਣਾ, ਨਾਲੇ ਰਾਜਕੁਮਾਰੀ, ਨਾਲੇ ਵਿਆਹ ਵੀ ਹੋ ਜਾਊ। ਉਹ ਚੱਲ ਗਿਆ ਦੋਵੇਂ। ਤੇ ਉਹ ਚੱਲ ਗਿਆ, ਜੰਗਲ ਚੱਲ ਗਿਆ, ਦੂਰ ਗਏ, ਲੱਕੜਾਂ ਮਿਲ ਗਈਆਂ, ਵੱਢਣ ਲੱਗ ਪਏ। ਲੱਕੜਾਂ ਵੱਢ ਕੇ ਢੇਰ ਲਾਉਣ ਲੱਗ ਪਏ। ਜਦੋਂ ਵੱਢ ਲਿਆ, ਹੁਣ ਇੱਕ ਦੂਜੇ ਨੂੰ ਪੁੱਛਦੇ ਵੀ ਹੁਣ ਆਪਾਂ ਇਹਦਾ ਜਹਾਜ਼ ਕਿੱਦਾਂ ਬਣਾਉਣਾ। ਹੁਣ ਉਹਨੂੰ ਪਤਾ ਨਹੀਂ। ਜੇ ਪਤਾ ਨਹੀਂ, ਤੂੰ ਇੱਕ ਕਹਿੰਦਾ ਇੱਦਾਂ ਕਰਦੇ ਆ, ਦੂਜਾ ਕਿ ਇੱਦਾਂ ਕਰਦੇ ਆ, ਕੋਈ ਚੀਰਨੀਆਂ ਪੈਣੀਆਂ ਸੀ। ਉਹ ਕਰਦੇ ਆਪਸੇ ਲੜ ਪਏ, ਬਹਿਸ ਪਏ। ਜੋ ਬਹਿਸ ਤੇ ਇੱਕ ਸਿਆਣਾ ਜਿਹਾ ਬਜ਼ੁਰਗ ਆ ਗਿਆ ਉੱਥੇ, ਉਹਨੂੰ ਦੇਖੇ ਨਾ, ਕੱਲ ਕਾਕਾ ਕੀ ਗੱਲ ਹੋਈ, ਕੋਈ ਮੈਂ ਤੁਹਾਡੀ ਮਦਦ ਕਰ ਸਕਦਾ। ਉਹ ਜਾ ਕਹਿੰਦੇ ਤੂੰ ਸਾਡੀ ਮਦਦ ਕਰਨੀ, ਤੈਨੂੰ ਕਹਿੰਦੇ ਸੱਦਿਆ ਹੈ, ਤੈਨੂੰ ਕੀ ਪਤਾ, ਬੁੜਾ ਹੋਇਆ, ਕਬਰ 'ਚ ਤੇਰੀਆਂ ਲੱਤਾਂ ਤੋਂ ਸਾਨੂੰ ਦੱਸਦਾ ਸਲਾਹ, ਜਾ ਕੇ ਦਫਾ ਇੱਥੋਂ, ਅਸੀਂ ਆਪੇ ਕਰ ਲੈਣਾ ਜੋ ਕਰ ਲੈਣਾ। ਉਹ ਬੁੜਾ ਚਲ ਗਿਆ। ਉਹ ਚਲ ਗਿਆ ਤੇ ਉਹ ਫਿਰ ਲੱਗ ਪਏ ਬਣਾਉਣ। ਫਿਰ ਹੀ ਬਣਿਆ ਬੁਣਿਆ ਜਹਾਜ਼ ਤਾਂ ਕੀ ਬਣਾਉਣਾ, ਜੋ ਲੱਕੜਾਂ ਵੱਡੀਆਂ ਬੁੱਢੀਆਂ ਛੱਡ ਕੇ ਤੋਂ ਘਰ ਨੂੰ ਚਲ ਗਏ। ਹੁਣ ਜਦੋਂ ਛੋਟੇ ਭਰਾ ਨੂੰ ਪਤਾ ਲੱਗਾ, ਉਹ ਆਪਣੀ ਮਾਂ ਨੂੰ ਕਹਿੰਦਾ ਬੀਬੀ ਹੁਣ ਮੈਂ ਜਹਾਜ਼ ਬਣਾ ਕੇ ਦੇਖਾਂ। ਉਹ ਕਹਿੰਦੀ ਜਾ ਪੁੱਤ ਬਹਿ ਜਾ, ਰੋਟੀ ਖਾਣ ਦਾ ਤੈਨੂੰ ਚੱਜ ਨਹੀਂ, ਤਾਂ ਜਹਾਜ਼ ਤੇ ਕਿੱਥੋਂ ਬਣਾਉਣਾ। ਉਹ ਕਹਿੰਦੇ ਨਹੀਂ ਮਾਂ ਮੈਂ ਜਾਣਾ ਆ, ਹਟਿਆ ਹੀ ਨਹੀਂ। ਉਹਨੂੰ ਕੀਤਾ ਜਾ ਉਹਨੂੰ ਤੋੜ ਦਿੱਤਾ, ਨਾਲ ਜਿੰਨੀਆਂ ਬਈਆਂ ਪਈਆਂ ਰੋਟੀਆਂ ਸੀ ਉਹ ਬੰਨ ਦਿੱਤੀਆਂ ਦੁਆਲੇ ਉਹਦੇ। ਜਾ ਚੱਲ ਜਾ ਤੂੰ। ਉਹ ਜਿਹੜਾ ਬਈਆਂ ਰੋਟੀਆਂ ਨਾ ਬੰਨ ਕੇ ਪੋਣੇ 'ਚ ਤੋਂ ਲੈ ਕੇ ਜੰਗਲ ਨੂੰ ਤੁਰ ਪਿਆ। ਨਾਲ ਲੈ ਲਿਆ ਕੁਹਾੜਾ, ਨਾਲ ਲੈ ਲਈ ਯਾਰੀ, ਜਾ ਕੇ ਲੱਗ ਪਿਆ ਦਰਖਤ ਵੱਢਣ। ਤੇ ਦਰਖਤ ਵੱਢਦਾ ਨਾ, ਉਹੋ ਹੀ ਬਜ਼ੁਰਗ ਫਿਰ ਆ ਗਿਆ ਉਹਦੇ ਕੋਲ। ਉਹ ਕਹਿੰਦਾ ਕਾਕਾ ਕੀ ਗੱਲ ਆ, ਕੀ ਕਰਨ ਆਇਆ ਤੂੰ, ਕੋਈ ਤੇਰੀ ਮੈਂ ਮਦਦ ਕਰਾਂ। ਉਹ ਦੇਖਿਆ, ਕਹਿੰਦਾ ਹਾਂਜੀ। ਕਹਿੰਦੀ ਜੀ ਮੈਂ ਆਪਣੇ ਵੱਡਿਆਂ ਤੋਂ ਸੁਣਿਆ ਕਿ ਜਿਹੜੇ ਸਿਆਣੇ ਬੰਦੇ ਹੁੰਦੇ ਆ ਉਹਨਾਂ ਦੇ ਦਿਮਾਗ ਬਹੁਤ ਹੁੰਦੇ, ਬਹੁਤ ਸਿਆਣੀਆਂ ਗੱਲਾਂ ਕਰਦੇ ਹੁੰਦੇ ਆ, ਵੀ ਜੇ ਤੁਸੀਂ ਆਏ ਤਾਂ ਮੈਨੂੰ ਜ਼ਰੂਰ ਸਲਾਹ ਦਿਓ, ਕਿਉਂਕਿ ਰਾਜੇ ਨੇ ਇੱਕ ਨੇ ਐਲਾਨ ਕੀਤਾ ਵੀ ਜਿਹੜਾ ਉਹਨੂੰ ਉੱਡਣ ਵਾਲਾ ਜਹਾਜ਼ ਬਣਾ ਕੇ ਦਊ ਨਾ, ਉਹਨੂੰ ਅੱਧਾ ਰਾਜ ਤੇ ਆਪਣੀ ਰਾਜਕੁਮਾਰੀ ਨਾਲ ਉਹਦਾ ਵਿਆਹ ਕਰੂਗਾ। ਕਹਿੰਦਾ ਮੈਂ ਉਹ ਜਹਾਜ਼ ਬਣਾਉਣ ਆਇਆ। ਉਹ ਕਹਿੰਦਾ ਵੀ ਚੰਗਾ ਜੇ ਤੈਨੂੰ ਮੈਂ ਦੱਸਾਂਗਾ ਜਿੱਦਾਂ ਦਾ ਉਦੋਂ ਕਰੂੰਗਾ। ਕਹਿੰਦਾ ਜੀ ਬਿਲਕੁਲ, ਤੁਸੀਂ ਮੈਨੂੰ ਸਲਾਹ ਦਿਓ, ਜਿੱਦਾਂ ਕੋਈ ਤੁਹਾਡਾ ਹੁਕਮ ਮੈਂ ਉੱਦਾਂ ਹੀ ਕਰੂੰ। ਉਹਨੂੰ ਦੱਸਣਾ ਸ਼ੁਰੂ ਕਰ ਦਿੱਤਾ। ਉਹਨੂੰ ਦਰੱਖਤ ਵੱਢੇ, ਚੀਰੇ, ਨਾਲ ਉਹਦੀ ਹੈਲਪ ਵੀ ਕਰਨੀ ਪਈ, ਜਹਾਜ਼ ਬਣਾਉਂਦੇ, ਕਹਿੰਦੇ ਜਹਾਜ਼ ਬਣਾ ਲਿਆ। ਉਹਨੂੰ ਪਾਤੀ ਪਾਵਰ ਜਾਦੂ ਦੀ ਵਿੱਚ। ਕਹਿੰਦਾ ਚੱਲ ਬੈਠ, ਕਹਿੰਦਾ ਜਹਾਜ਼ 'ਚ। ਉਹ ਜਹਾਜ਼ 'ਚ ਬੈਠਾ, ਕਹਿੰਦਾ ਆਹ ਦੱਬ ਬਟਨ ਆ ਜਦੋਂ ਲੱਕੜੀ ਦਾ, ਉਹਨੂੰ ਕੀਤਾ, ਸੱਚੀ ਮੁੱਚੀ ਜਹਾਜ਼ ਜੁੜ ਪਿਆ। ਜੁੜ ਪਿਆ, ਬੜਾ ਖੁਸ਼ ਹੋਇਆ, ਬੜੇ ਉਹਦੇ ਪੈਰੀਂ ਹੱਥ ਲਾਇਆ, ਧੰਨਵਾਦ ਕੀਤਾ ਉਹਦਾ। ਕਹਿੰਦਾ ਤੂੰ ਹੱਥ ਤੋਂ ਬਿਨਾਂ ਮੇਰੇ ਤੋਂ ਹੋਣਾ ਹੀ ਨਹੀਂ ਸੀ। ਉਹ ਕਹਿੰਦਾ ਐਸਾ ਇੱਦਾਂ ਕਰ, ਹੁਣ ਤੂੰ ਜਹਾਜ਼ 'ਚ ਬੈਠ ਤੇ ਜਾ ਤੂੰ ਜਿੱਥੇ ਜਾਣਾ, ਜਿਹੜੀ ਤੇਰੀ ਮੰਜ਼ਿਲ ਆ, ਪਰ ਇੱਕ ਗੱਲ ਮੇਰੀ ਯਾਦ ਰੱਖੀ। ਕਹਿੰਦਾ ਦੱਸ ਕੀ। ਕਹਿੰਦਾ ਜਿੰਨੇ ਵੀ ਤੈਨੂੰ ਰਾਹਗੀਰ ਮਿਲਣਗੇ ਨਾ, ਉਹਨਾਂ ਨੂੰ ਆਪਣੇ ਜਹਾਜ਼ 'ਚ ਬਿਠਾ ਕੇ ਨਾਲ ਲੈ ਜੀ। ਕਹਿੰਦਾ ਜੋ ਹੁਕਮ, ਠੀਕ ਹੈ ਜੀ। ਉਹ ਜਹਾਜ਼ ਲੈ ਕੇ ਉੜਿਆ, ਬੱਦਲਾਂ ਦੇ ਉੱਪਰ ਚਲ ਗਿਆ। ਤੇ ਜਾਨੂੰ ਕੀ ਦੇਖਦਾ, ਦੂਰੋਂ ਉਹਨੂੰ ਇੱਕ ਬੰਦਾ
ਧਰਤੀ ਦੇ ਕੰਨ ਲਾ ਕੇ ਇੱਦਾਂ ਬੈਠਾ। ਅੱਛਾ। ਕਹਿੰਦਾ ਵੀ ਇਹ ਕਦੋਂ ਬੈਠਾ ਕੰਨ ਲਾ ਕੇ? ਉਹ ਜਹਾਜ਼ ਨੀਵਾਂ ਕਰ ਲਿਆ, ਉਹਦੇ ਕੋਲ ਆ ਗਿਆ। ਉਹ ਕਹਿੰਦਾ ਮੈਨੂੰ ਦੱਸ, ਕਹਿੰਦਾ ਮੈਂ ਉੱਪਰੋਂ ਦੇਖਿਆ ਤੈਨੂੰ ਵੀ ਤੂੰ ਕੀ ਸੁਣਨ ਦੀ ਕੋਸ਼ਿਸ਼ ਕਰ ਰਿਹਾ? ਕਹਿੰਦਾ ਇੱਥੋਂ ਕਹਿੰਦਾ 5-10 ਹਜ਼ਾਰ ਮੀਲ ਦੂਰ ਕਹਿੰਦਾ ਗਾਣੇ ਚੱਲ ਰਿਹਾ, ਕੋਈ ਰਾਗ ਚਲਾ ਰਿਹਾ, ਰਾਗ ਚੱਲ ਰਿਹਾ। ਅੱਛਾ। ਉਹ ਕਹਿੰਦਾ ਗਾਣੇ ਬਹੁਤ ਸੋਹਣੇ, ਕਹਿੰਦਾ ਮੈਂ ਉਹ ਸੁਣਨ ਦੀ ਕੋਸ਼ਿਸ਼ ਕਰ ਰਿਹਾ। ਅੱਛਾ। ਕਹਿੰਦਾ ਅੱਛਾ। ਕਹਿੰਦਾ ਆਇਆ ਮੇਰੇ ਨਾਲ, ਹੁਣ ਦੱਸੀ ਆਪਣੀ ਸਾਰੀ ਕਹਾਣੀ, ਮੈਂ ਕਿੱਥੇ ਚੱਲਿਆ। ਚੱਲ ਕਹਿੰਦਾ ਮੈਂ ਵੀ ਆ ਜਾਣਾ। ਉਹ ਵਿੱਚ ਬਹਿ ਗਿਆ, ਉਹ ਫੇਰ ਉੱਡ ਪਿਆ। ਜਦੋਂ ਗਾਂਹ ਜਾਂਦੇ ਥੋੜੀ ਹੋਰ ਬੱਦਲ ਉੱਪਰ ਗਏ, ਫੇਰ ਕੀ ਦੇਖਦੇ ਇੱਕ ਵੱਡਾ ਸਾਰਾ ਬੰਦਾ ਥੱਲੇ ਨਾ, ਉਹ ਇੱਕ ਲੱਤ ਉਹਨੇ ਤਾਂ ਚੱਕ ਕੇ ਆਪਣੇ ਸਿਰ ਨੂੰ ਬੰਨੀ ਆ ਕੰਨ ਕੋਲ ਦੀ। ਅੱਛਾ। ਇੱਕ ਲੱਤ ਉੱਪਰ ਦੀ ਛਾਲ ਮਾਰ ਕੇ ਤੁਰਿਆ ਜਾਂਦਾ। ਬੜੇ ਹੈਰਾਨ ਹੋਏ। ਉਹਨੇ ਫੇਰ ਜਹਾਜ਼ ਥੱਲੇ ਲੈ ਜਾਂਦਾ, ਉਹਦੇ ਕੋਲ ਲਿਆਂਦਾ ਜਹਾਜ਼ ਨੂੰ। ਕਹਿੰਦੇ ਗੱਲ ਸੁਣ ਵੀ ਤੂੰ ਇੱਕ ਲੱਤ ਆਪਣੀ ਉੱਪਰ ਸਿਰ ਤੇ ਕੰਨ ਦੇ ਨਾਲ ਬੰਨੀ ਹੋਈ ਆ, ਇੱਕ ਲੱਤ ਤੂੰ ਛਾਲਾ ਮਾਰੀ ਜਾਂਦਾ ਵੀ ਤੂੰ ਦੂਜੀ ਲੱਤ ਖੋਲ ਕੇ ਤੁਰ ਲਾ। ਕਹਿੰਦਾ ਨਾ ਨਾ ਨਾ, ਮੈਂ ਇੱਦਾਂ ਨਹੀਂ ਕਰ ਸਕਦਾ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਡਰ ਆ ਜੇ ਮੈਂ ਲੱਤ ਖੋਲ ਕੇ ਤੁਰ ਲਾ ਪਿਆ, ਕਹਿੰਦਾ 4 ਕਦਮਾਂ 'ਚ ਕਹਿੰਦਾ ਦੁਨੀਆ ਮੁੱਕ ਜਾਣੀ ਹੈ। ਦੁਨੀਆ ਕੁਛ ਵੀ ਨਹੀਂ, ਛੋਟੀ ਬਹੁਤ ਆ। ਤਾਂ ਮੈਂ ਬੰਨਿਆ ਮੇਰਾ ਥੋੜ੍ਹਾ ਜਿਹਾ ਟਾਈਮ ਲੰਘ ਜਾਏ। ਕਹਿੰਦਾ ਅੱਛਾ। ਕਹਿੰਦਾ ਤੂੰ ਕਿੱਥੇ ਚੱਲਿਆ? ਕਹਿੰਦਾ ਮੈਂ ਤਾਂ ਕਹਿੰਦਾ ਰਾਜੇ ਕੋਲ ਚੱਲਿਆ, ਉਹਦੀ ਰਾਜਕੁਮਾਰੀ ਨੇ ਵਿਆਹ ਕਰਾਉਣਾ। ਕਹਿੰਦਾ ਅੱਜ ਤੈਨੂੰ ਵੀ ਲੈ ਚੱਲਾਂ। ਕਹਿੰਦਾ ਚੱਲ ਮੰਮੀ ਚੱਲ ਪੈਣਾ। ਉਹਨੂੰ ਵੀ ਨਾਲ ਬਿਠਾ ਲਿਆ। ਜਦੋਂ ਬਿਠਾ ਲਿਆ ਫੇਰ ਗਾਂਹ ਗਏ, ਕੀ ਦੇਖਦੇ ਆ? ਇੱਕ ਵੱਡਾ ਸਾਰਾ ਤਲਾਅ ਤੇ ਇੱਕ ਦੁਆਲੇ ਬੰਦੇ ਗੇੜੇ ਕੱਢੀ ਜਾਂਦਾ ਉਹਦੇ ਤਲਾਅ ਦੇ। ਇਹਨੂੰ ਰਾਹਗੀਰ ਸੀ ਵੀ ਪੁੱਛ ਲੈਂਦੇ ਆ। ਉਹ ਫੇਰ ਜਹਾਜ਼ ਤਾਰ ਲਿਆ ਉਹਨਾਂ ਨੇ। ਕਿਤੇ ਭਲਿਆ ਮਾਨਸਾ, ਤੂੰ ਜੋ ਤਲਾਅ ਦੇ ਦੁਆਲੇ ਗੇੜੇ ਕੱਢੀ ਜਾਂਦਾ, ਕੀ ਪ੍ਰੋਬਲਮ ਆ ਤੈਨੂੰ? ਕਹਿੰਦਾ ਪ੍ਰੋਬਲਮ ਕੋਈ ਨਹੀਂ, ਮੈਨੂੰ ਧਿਆ ਬਹੁਤ ਲੱਗੀ ਆ। ਅੱਛਾ। ਉਹ ਕਹਿੰਦਾ ਧਿਆ ਲੱਗੀ ਤੇਰੇ ਮੋਹਰੇ ਤਲਾਇਆ, ਪਾਣੀ ਪੀ ਲਾ। ਕਹਿੰਦਾ ਮੈਨੂੰ ਡਰ ਆ, ਤਲਾਅ ਮੇਰਾ ਬਣਨਾ ਕੁਛ ਨਹੀਂ। ਅੱਛਾ। ਹੈ ਕਹਿੰਦਾ 2 ਘੁੱਟ ਵੀ ਹੈ ਨਹੀਂ, ਮੈਨੂੰ ਕੋਈ ਸਮੁੰਦਰ ਚਾਹੀਦਾ। ਕਹਿੰਦਾ ਅੱਛਾ। ਚੱਲ ਕਹਿੰਦਾ ਆ ਜਾ ਬਹਿ ਜਾ, ਤੂੰ ਸਾਡੇ ਨਾਲ ਚੱਲ। ਫੇ ਕਹਿੰਦਾ ਚੱਲ ਮੈਂ ਵੀ ਤੁਰ ਪੈਣਾ। ਉਹਨੂੰ ਵੀ ਨਾਲ ਲੈ ਲਿਆ ਤੇ ਥੋੜ੍ਹੇ ਹੋਰ ਗਾਂਹ ਗਏ, ਜਾ ਜੋੜੇ ਆ ਦੇਖਦੇ ਆ ਇੱਕ ਬੰਦਾ, ਉਹਦੇ ਢੂਹ ਦੇ ਪਿੱਛੇ ਨਾ 5-10 ਮਣ ਰੋਟੀਆਂ ਬੰਨੀਆਂ ਹੋਈਆਂ। ਅੱਛਾ। ਰੋਟੀ? ਆਹੋ। ਕੁੱਬਾ ਕੁੱਬਾ ਤੁਰਿਆ ਜਾਂਦਾ। ਉਹਨਾਂ ਜਹਾਜ਼ ਫੇਰ ਤਾਰ ਲਿਆ ਉਹਦੇ ਕੋਲ। ਕਹਿੰਦੇ ਵੀ ਗੱਲ ਸੁਣ ਭਾਈ, ਆ ਇੰਨੀਆਂ ਜੋ ਰੋਟੀਆਂ ਥੱਬਾ ਇੰਨਾ ਪੰਨਿਆ ਜਾਂ ਟੱਕ ਦੇ ਟਰੱਕ ਲੱਦਿਆ ਜਾਂਦਾ, ਤੂੰ ਕੀ ਲੱਭਦਾ ਫਿਰਦਾ? ਕਹਿੰਦਾ ਮੈਂ ਰੋਟੀਆਂ ਲੱਭਦਾ। ਰੋਟੀਆਂ ਲੱਭਦਾ? ਰੋਟੀਆਂ ਤੇਰੇ ਕਹਿੰਦਾ ਪਿੱਛੇ ਕਹਿੰਦਾ ਸਾਰੇ ਪਿੰਡ ਜੀ ਨੇ ਬੰਨੀਆਂ। ਕਹਿੰਦਾ ਯਾਰ ਤੈਨੂੰ ਤਾਂ ਮੇਰਾ ਇੱਕ ਪਾਲ ਵੀ ਲੰਘਣਾ। ਅੱਛਾ। ਇੱਕ ਲੰਘ 2 ਮਿੰਟ ਕਹਿੰਦਾ ਬਾਹਰ ਮੇਰੇ ਰੋਟੀਆਂ ਮੁੱਕ ਜਾਣ ਝੱਟ। ਮੈਨੂੰ ਕਹਿੰਦਾ ਉਹਨੂੰ 10-20 ਗੁਣਾ ਹੋਰ ਚਾਹੀਦੀਆਂ। ਉਹਨਾਂ ਦੀ ਤਲਾਸ਼ 'ਚ ਆ ਮੈਂ। ਕਹਿੰਦਾ ਅੱਛਾ। ਚੱਲ ਕਹਿੰਦਾ ਆ ਜਾ ਚੱਲੀਏ, ਤੈਨੂੰ ਨਾਲ ਲੈ ਚੱਲ, ਸਾਡੇ ਨਾਲ ਚੱਲ। ਚੱਲ ਕਹਿੰਦਾ ਉਹ ਵੀ ਬਹਿ ਗਿਆ ਵਿੱਚ। ਉਹ ਤੁਰ ਪਿਆ ਗਾਂ, ਫੇਰ ਤੁਰ ਪਏ। ਜੋ ਗਾਂ ਤੁਰਦੇ ਨਾ ਤਾਂ ਇੱਕ ਬੰਦਾ ਬੰਦੂਕ ਲਈ ਬੈਠਾ ਤੇ ਤੈਨੂੰ ਨਿਸ਼ਾਨੇ ਤਾਂ ਨੂੰ ਕੇ ਮਾਰੀ ਜਾਂਦਾ, ਐਂ ਕਰੀ ਜਾਂਦਾ ਅਸਮਾਨ 'ਚ ਨਿਸ਼ਾਨੇ। ਬੜੇ ਹੈਰਾਨ ਹੋਏ ਵੀ ਮੋਰੇ ਕੋਈ ਟਾਰਗੇਟ ਤਾਂ ਹੈ ਨਹੀਂ, ਇਹ ਕਾਹਦੇ ਨਿਸ਼ਾਨੇ ਲਾਈ ਜਾਂਦਾ। ਉਹਨਾਂ ਉੱਥੇ ਜਹਾਜ਼ ਫੇਰ ਤਾਰ ਲਿਆ। ਜੋ ਤਾਰਿਆਂ ਨੂੰ ਕਹਿੰਦੇ ਭਾਈ ਸਿੱਖਾ, ਤੂੰ ਜੋ ਹਵਾ ਦੇ ਵਿੱਚ ਸਮਾਜ 'ਚ ਨਿਸ਼ਾਨੇ ਲਾਈ ਜਾਂਦਾ, ਤੇ ਕੋਈ ਸਾਹਮਣੇ ਨਿਸ਼ਾਨਾ ਦੇਖ ਕਰ। ਕਹਿੰਦਾ ਇੱਥੋਂ 8000 ਮੀਲ ਕਹਿੰਦਾ ਇੱਕ ਦਰਖਤ ਉੱਤੇ ਕਾਂ ਬੈਠਾ, ਕਹਿੰਦਾ ਉਹਦੇ ਮੂੰਹ 'ਚ ਗਲੇਲਾ, ਉਹਦੇ ਕਹਿੰਦੇ ਗੋਲੀ ਮਾਰਨੀ ਆ। ਕਹਿੰਦਾ ਅੱਛਾ ਏਡੀ ਦੂਰ? ਕਹਿੰਦਾ ਆਹੋ। ਕਹਿੰਦਾ ਮੈਨੂੰ ਤਾਂ ਬੈਠੇ ਹੁੰਦੀ ਨਾ। ਬੜਾ ਹੈਰਾਨ ਹੋਇਆ। ਚੱਲ ਕਹਿੰਦਾ ਆਇਆ ਤੈਨੂੰ ਵੀ ਨਾਲ ਲੈ ਚੱਲਦੇ। ਕਹਿੰਦਾ ਅਸੀਂ ਚੱਲੇ ਰਾਜੇ ਦੇ, ਉਹਦੀ ਕੁੜੀ ਦਾ ਮੈਂ ਵਿਆਹ ਕਰਨਾ। ਉਹਨੂੰ ਵੀ ਨਾਲ ਤੋੜ ਲਿਆ। ਉੱਥੋਂ ਤੁਰ ਪਏ। ਜੋ ਤੁਰੇ ਜਾਂਦੇ ਆ ਗਾਂਹ ਜਾਂਦੇ ਆ ਤਾਂ ਇੱਕ ਬੰਦਾ ਵੱਡੀਆਂ ਸਾਰੀਆਂ ਲੱਕੜੀਆਂ ਲੈ ਕੇ ਤੇ ਜੰਗਲਾਂ ਨੂੰ ਜਾ ਰਿਹਾ। ਅੱਛਾ। ਉਹ ਬੜਾ ਹੈਰਾਨ ਹੋਇਆ ਵੀ ਲੋਕੀ ਦੇ ਜਿੰਨੀਆਂ ਵੀ ਲੱਕੜਾਂ ਹੁੰਦੀਆਂ ਲੈ ਕੇ ਜੰਗਲ ਤੋਂ ਪਿੰਡਾਂ ਨੂੰ ਜਾਂਦੇ ਆ, ਇਹ ਜੰਗਲ ਨੂੰ ਜਾ ਰਿਹਾ। ਉਹਨੂੰ ਪੁੱਛਦੇ ਆ, ਉਹਦੀ ਪੰਡ ਬੰਨੀ ਹੋਈ, ਉਹਦੇ ਕੋਲ ਚੱਲ ਗਿਆ। ਕਹਿੰਦੇ ਆ ਕੇ ਜਾਣਾ? ਕਹਿੰਦੇ ਬਰੀਕ ਬਰੀਕ ਲੱਕੜੀਆਂ ਆ। ਕਹਿੰਦਾ ਕੀ ਕਰਨੀਆਂ? ਕਹਿੰਦਾ ਮੈਨੂੰ ਜੰਗਲ ਨੂੰ ਲੈ ਕੇ ਚੱਲਿਆ। ਕਹਿੰਦੇ ਉੱਥੇ ਕੀ ਕਰਨਾ? ਕਹਿੰਦੇ ਜਿੱਥੇ ਮੈਂ ਖਿਲਾਰ ਦਿੱਤੀ ਆ ਨਾ, ਉੱਥੇ ਇੱਕ ਬਹੁਤ ਵੱਡੀ ਸਾਰੀ ਫੌਜ ਤੁਹਾਡੀ ਖੜੀ ਹੋ ਜਾਣੀ ਆ। ਅੱਛਾ। ਕਹਿੰਦਾ ਫੌਜ ਖੜੀ ਹੋਣੀ? ਹਾਂ। ਕਹਿੰਦਾ ਜੀਂਦੇ ਜਾ ਕੇ ਫੌਜੀ ਦੇ ਫੌਜੀ ਇਕੱਠੇ ਹੋ ਜਾਣੇ ਆ। ਕਹਿੰਦਾ ਪਿੰਡਾਂ 'ਚ ਮੈਂ ਕਰਨੀ ਤਾਂ ਮੈਂ ਜੰਗਲ 'ਚ ਕਰੂੰਗਾ। ਅੱਛਾ। ਕਹਿੰਦੇ ਆ ਜਾ ਨਾਲ ਸਾਡੇ, ਵੀ ਤੂੰ ਵੀ ਕੰਮ ਦਾ ਬੰਦਾ ਲੱਗਦਾ। ਉਹਨੂੰ ਬਿਠਾ ਲਿਆ ਵਿੱਚ। ਜਹਾਜ਼ ਫੇਰ ਚੜ੍ਹ ਪਿਆ। ਹੁਣ ਅੱਗੇ ਚੱਲਦੇ ਆ, ਇੱਕ ਬੰਦਾ ਨਾ ਬਹੁਤ ਸਾਰਾ ਹਰਾ ਘਾਹ, ਆਮ ਨਿੱਕਾ ਜਿਹਾ ਟਰੱਕ ਜਿੰਨਾ ਸਮਾਨ ਉਹ ਸਿਰ ਤੇ ਲੱਦਿਆ ਹਰੇ ਘਾਹ ਦਾ। ਅੱਛਾ। ਕਹਿੰਦੀ ਇਹ ਬੰਦਾ ਕਿੱਥੇ ਚੱਲਿਆ ਹੋਊ? ਉਹ ਜਹਾਜ਼ ਤਾਰ ਲਿਆ ਹੁਣ ਥੱਲੇ। ਜੋ ਤਾਰ ਲਿਆ ਉਹਨੂੰ ਪੁੱਛਦੇ ਵੀ ਭਾਈ ਸਿੱਖਾ, ਜੰਗਲ 'ਚ ਤੂੰ ਰਹਿਣਾ, ਬੰਦਾ ਨਾ ਬਣਦਾ ਇੱਥੇ,
ਤੂੰ ਇਹ ਟੰਨਾਂ ਦੇ ਟਨ ਘਾਹ ਸਿਰ ਤੇ ਰੱਖਿਆ ਕੀ ਕਰਨਾ? ਕਹਿੰਦਾ ਇਹ ਭਾਈ ਮੈਂ ਤਾਂ ਰੱਖਿਆ ਕਿ ਜਿੱਥੇ ਮੇਰਾ ਦਿਲ ਕਰੇ ਗਰਮੀ ਜ਼ਿਆਦਾ ਹੋਵੇ ਮੈਂ ਤਾਂ ਮੌਸਮ ਬਦਲ ਲੈਣਾ। ਅੱਛਾ। ਕਹਿੰਦੇ ਉਹ ਕਿੱਦਾਂ? ਕਹਿੰਦਾ ਜਿੱਥੇ ਤੇ ਮੈਂ ਘਾਹ ਵਸਾਤਾ ਜਿੰਨੀ ਮਰਜ਼ੀ ਗਰਮੀ ਹੋਵੇ, ਕਹਿੰਦਾ ਉਸੇ ਵੇਲੇ ਉੱਥੇ ਸਾਰੇ ਪਾਸੇ ਹਰਿਆਈ ਹੋ ਜਾਣੀ, ਸਰੋਂ ਪੈਣ ਲੱਗ ਪਣੀਆਂ, ਪਾਣੀ ਚੱਲਣ ਲੱਗ ਪਿਆ। ਕਹਿੰਦਾ ਅੱਛਾ ਚੱਲ, ਕਹਿੰਦਾ ਮੈਂ ਨਾਲ। ਕਹਿੰਦਾ ਤੁਸੀਂ ਕਿੱਥੇ ਚੱਲੇ ਆ? ਉਹ ਫਿਰ ਆਪਣੀ ਗੱਲ ਦੱਸੀ ਵੀ ਰਾਜੇ ਨੇ ਹੁਕਮ ਕੀਤਾ ਵੀ ਜਿਹੜਾ ਬੰਦਾ ਜਹਾਜ਼ ਬਣਾ ਕੇ ਲੈ ਉਹਨੂੰ ਉਡਣ ਵਾਲਾ, ਉਹਨੂੰ ਮੈਂ ਅੱਧਾ ਆਪਣਾ ਰਾਜ ਦੇਣਾ ਤੇ ਨਾਲ ਦੇਣੀ ਆਪਣੀ ਕੁੜੀ। ਚਲੋ ਕਹਿੰਦਾ ਚੱਲੀਏ। ਫਿਰ ਹੋ ਗਏ ਸਾਰੇ, ਫਿਰ ਤੁਰ ਪਏ, ਫਿਰ ਨਹੀਂ ਉਹ ਟੱਕਰਿਆ ਉਹਨਾਂ ਨੂੰ। ਫਿਰ 5-6 ਘੰਟੇ ਉੱਡਦੇ ਰਹੇ ਤੇ ਉੱਥੇ ਰਾਜੇ, ਮੈਂ ਉੱਥੇ ਪਹੁੰਚ ਗਿਆ ਰਾਜੇ ਦੇ ਰਾਜ ਦੇ ਵਿੱਚ। ਜਦੋਂ ਪਹੁੰਚੇ ਤਾਂ ਲਾ ਲਿਆ ਜਹਾਜ਼, ਉਹ ਜਿੱਥੇ ਮਹਿਲ ਸੀ ਤੇ ਉਹਦਾ ਰਹਿਲਕਾਰ ਸੀ, ਉਹਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਬਾਹਰ ਸੱਚੀ ਮੁੱਚੀ ਇੱਕ ਬੰਦਾ ਜਹਾਜ਼ ਲੈ ਕੇ ਆ ਗਿਆ ਉੱਡਣ ਵਾਲਾ, ਉਹ ਲਾਇਆ ਤੇਰੇ ਉੱਥੇ ਮਹਿਲਾਂ ਦੇ ਮੂਹਰੇ। ਰਾਜਾ ਭੱਜਾ ਦੇਖਣ ਗਿਆ, ਜੋ ਦੇਖਿਆ ਦੁਖਿਆ ਉਹਨੂੰ ਬੰਦੇ ਬੜੇ ਸਾਦੇ ਜਿਹੇ ਲੱਗੇ। ਕਹਿੰਦਾ ਯਾਰ ਇਹ ਤਾਂ ਬੜੇ ਪੇਂਡੂ ਜਿਹੇ ਲੱਗਦੇ, ਕਹਿੰਦਾ ਨਾ, ਕਹਿੰਦਾ ਕੋਈ ਸਿੱਖਿਆ ਸੁੱਖਿਆ ਲੱਗਦੀ ਹੈ, ਪੜ੍ਹ ਜਾ ਲੱਗਦੇ, ਕਹਿੰਦਾ ਮੈਂ ਇਹਨਾਂ ਨੂੰ ਆਪਣੀ ਧੀ ਕਿੱਦਾਂ ਵਿਆਹ ਦੂੰ? ਇਹ ਕੰਮ ਗਲਤ ਹੋ ਗਿਆ। ਉਹਦਾ ਮੰਤਰੀ ਸੀ ਨਾ ਉਹਦਾ, ਕਹਿੰਦਾ ਮਹਾਰਾਜ ਇੱਦਾਂ ਕਰੋ, ਇਹਦਾ ਇੱਕੋ ਇਲਾਜ ਆ। ਕਹਿੰਦਾ ਦੱਸੋ ਕੀ? ਕਹਿੰਦਾ ਕੋਈ ਇਹੋ ਜਿਹਾ ਨੂੰ ਇਮਤਿਹਾਨ 'ਚ ਪਾ ਦਿਓ, ਨਾ ਇਹ ਪੂਰਾ ਕਰ ਸਕੇ ਤਾਂ ਨਾ ਵਿਆਹ ਕਰਾਂਗੇ। ਉਹ ਕਹਿੰਦਾ ਅੱਛਾ। ਉਹਨੂੰ ਅੰਦਰ ਸੱਦ ਲਿਆ, ਕਹਿੰਦਾ ਮੈਂ ਤਾਂ ਜਹਾਜ਼ ਤਾਂ ਬਣਾ ਲਿਆ, ਬਹੁਤ ਵਧੀਆ, ਮੈਂ ਖੁਸ਼ ਆ, ਪਰ ਤੇਰਾ ਇੱਕ ਇਮਤਿਹਾਨ ਹੋਰ ਆ। ਉਹ ਕਹਿੰਦਾ ਅੱਛਾ ਮਹਾਰਾਜ ਉਹ ਕੀ ਆ? ਕਹਿੰਦਾ ਜਾ, ਹਿਮਾਲਿਆ ਪਰਬਤ ਦੇ ਵਿੱਚ 2 ਝਰਨੇ ਵਗਦੇ ਆ, ਇੱਕ ਦੇ ਵਿੱਚ ਅੰਮ੍ਰਿਤ ਆ ਜਿਹੜਾ ਜ਼ਿੰਦਗੀ ਦਿੰਦਾ, ਦੂਜੇ ਵਿੱਚ ਵਿਸ਼ ਆ ਜਿਹੜਾ ਜ਼ਿੰਦਗੀ ਨੂੰ ਮਾਰਦਾ। ਮੈਨੂੰ 2 ਜੱਗਾਂ ਦੇ ਵਿੱਚ ਤੂੰ ਪਾਣੀ ਲੈ ਕੇ ਦੇ। ਇੱਥੋਂ ਹਿਮਾਲਿਆ 5-6 ਮੀਲ ਆ। ਉਹ ਕਹਿੰਦਾ ਯਾਰ ਮੈਂ ਉੱਥੇ ਕਿੱਥੇ ਜਾਊਂਗਾ? ਇਹ ਨਾਲ ਤਾਂ ਪੱਡੀਆਂ ਲੰਘ ਵਾਲਾ ਸੀ ਬੰਦਾ। ਉਹ ਕਹਿੰਦਾ ਮੈਂ ਕਿਸ ਦਿਨ ਕੰਮ ਆਉਣਾ? ਕਹਿੰਦਾ ਗੱਲ ਕਰ, ਮੈਂ ਹੁਣੇ ਜਾਣਾ। ਉਹ ਗਿਆ ਤੇ 2 ਮਿੰਟ ਉੱਥੇ ਪਹੁੰਚ ਗਿਆ, ਹਿਮਾਲਿਆ ਪਰਬਤ ਲਾਂਘਾ ਪੱਟੀਆਂ ਉੱਥੇ ਪਹੁੰਚ ਗਿਆ। ਉਹਨੂੰ ਉੱਥੇ ਲਿਆ, ਉਹ 4 ਘੰਟੇ ਦਿੱਤੇ, ਵਿੱਚੋਂ ਘੰਟੇ ਲੈ ਕੇ ਆਉਣਾ। ਜਦੋਂ ਉੱਥੇ ਗਿਆ ਉਹਨੇ ਪਾਣੀ ਦੇ ਜੁੱਗ ਭਰ ਲਏ। ਫਿਰ ਕਹਿੰਦੇ ਉੱਥੇ ਜਾ ਕੇ ਮੈਂ ਕੀ ਕਰੂੰਗਾ? ਇੰਨਾ ਚਿਰ ਬਹੁਤ ਛੇਤੀ ਮੈਂ ਆ ਗਿਆ। ਚੱਲ ਕਹਿੰਦਾ ਯਾਰ ਤੇ ਠੰਡੀ ਹਵਾ ਦੇ 2 ਘੰਟੇ ਸੌਂ ਹੀ ਲੈਣਾ। ਉਹ ਸੌ ਗਿਆ, ਉਹਦੀ ਅੱਖ ਲੱਗ ਗਈ। ਹੁਣ ਅੱਖ ਜਾ ਲੱਗ ਗਈ। ਇੱਧਰ ਬੰਦੇ ਹੁਣ ਦੇਖਣ ਵੀ ਉਹ ਆਇਆ ਨਹੀਂ, ਹੁਣ ਕਿੱਦਾਂ ਹੋਊ? ਉਹ ਘਬਰਾ ਗਿਆ। ਉਹ ਕਹਿੰਦਾ ਰਾਜ ਤਾਂ ਮੈਨੂੰ ਮਾਰ ਦੇਣਾ। ਵੀ ਬੰਦੇ ਨੂੰ ਲੱਭੋ ਕਿੱਥੇ ਆ? ਜਿਹੜਾ ਬੰਦਾ ਸੀਗਾ ਨਾ ਬਹੁਤ ਦੂਰ ਸੁਣਦਾ ਸੀ, ਉਹ ਕਹਿੰਦਾ ਲੈ ਮੈਂ ਹੁਣੇ ਦੱਸ ਦਿੰਦਾ। ਹੁਣ ਧਰਤੀ ਨੂੰ ਕੰਨ ਲਾਏ, ਜਦੋਂ ਕੰਨ ਲਾਏ ਨਾ ਉਹ ਕਹਿੰਦਾ ਸਾਲਾ ਕੰਜਰ ਦਾ, ਕਹਿੰਦਾ ਘਰਾੜੇ ਮਾਰਨ ਡਿਆ ਉੱਥੇ। ਉਹਦੇ ਨਾਲ ਸੁੱਤਾ ਪਿਆ। ਉਹ ਕਹਿੰਦਾ ਫਿਰ ਜਗਾਈਏ ਕਿੱਦਾਂ? ਵੀ ਆਪਾਂ ਤਾਂ ਜਾ ਨਹੀਂ ਸਕਦੇ। ਜਿਹੜਾ ਬੰਦੂਕ ਵਾਲਾ ਕਹਿੰਦਾ ਗੱਲ ਸੁਣੋ, ਉਹ ਮੈਂ ਕਿਸੇ ਕੰਮ ਹੋਣਾ? ਕਹਿੰਦਾ ਹੁਣ ਦੱਸੋ ਹੈ। ਕਹਿੰਦਾ ਲਿਆ, ਉਹਨੇ ਬੰਦੂਕ ਚੱਕੀ, ਏਦਾਂ ਕੀਤਾ ਜਿੱਥੇ ਸੁੱਤਾ ਪਿਆ ਸੀ ਨਾ ਉਹਦੇ ਉੱਤੇ ਸੀਗਾ ਨਾਰੀਅਲ ਦਾ ਦਰਖਤ, ਉੱਤੇ ਨਾਰੀਅਲ ਲੱਗਾ ਸੀ। ਉਹਨੇ ਉੱਥੋਂ ਗੋਲੀ ਚਲਾਈ, ਸਿੱਧੀ ਨਾਰੀਅਲ ਜਾ ਕੇ ਵੱਜੀ, ਨਾਰੀਅਲ ਥੱਲੇ ਜਾ ਕੇ ਡਿੱਗਾ ਉਹਦੇ ਸਿਰ 'ਚ। ਉਸੇ ਵੇਲੇ ਜਾਗ ਪਿਆ। ਜਦੋਂ ਦੇਖਿਆ ਨੂੰ ਪਤਾ ਲੱਗ ਗਿਆ, ਉਸ ਵੇਲੇ ਭੱਜ ਕੇ ਆ ਕੇ ਤੋਂ ਪਾਣੀ ਉਹ ਲੈ ਕੇ ਆ ਗਿਆ। ਰਾਜ ਨੂੰ ਕਹਿੰਦੇ ਮਹਾਰਾਜ ਆ ਲੈ ਫੜੋ 2 ਜੰਗ, ਇੱਕ ਜ਼ਿੰਦਗੀ ਦੇਣ ਵਾਲਾ, ਇੱਕ ਮੌਤ ਦੇਣ ਵਾਲਾ। ਉਹਦਾ ਚੰਗਾ ਵੀ ਹੁਣ ਫਿਰ ਚੈੱਕ ਕਰਨਾ ਪਊ। ਰਾਜਾ ਕਹਿੰਦਾ ਲਿਆਓ ਕੁੱਕੜ ਲਿਆਓ। ਕੁੱਕੜ ਲਿਆਂਦਾ ਗਿਆ। ਪਹਿਲਾਂ ਉਹਦਾ ਕੁੱਕੜ ਨੂੰ ਉਹ ਜਿਹੜੇ ਮੌਤ ਵਾਲਾ ਹੁੰਦਾ ਉਹ ਪਾਣੀ ਪਿਲਾਇਆ, ਖਾਂਦੇ ਸਾਂ ਕੁੱਕੜ ਮਰ ਗਿਆ। ਉਹ ਕਹਿੰਦਾ ਦੂਜਾ ਪਾਣੀ ਪਿਲਾਓ ਜ਼ਿੰਦਗੀ ਦੇਣ ਵਾਲਾ। ਜਦੋਂ ਅੰਮ੍ਰਿਤ ਮੂੰਹ 'ਚ ਪਾਇਆ ਉਹਦੇ, ਉਹ ਜੀਦਾ ਹੋ ਗਿਆ। ਸ਼ਰਤ ਪੂਰੀ ਹੋ ਗਈ। ਰਾਜਾ ਫੇਰ ਮੱਥਾ ਫੜ ਕੇ ਬਹਿ ਗਿਆ ਵੀ ਹੁਣ ਮੈਂ ਕੀ ਕਰਾਂ? ਹੈ ਇਮਤਿਹਾਨ ਤਾਂ ਪੂਰਾ ਕਰਕੇ ਕੁੜੀ ਮੈਨੂੰ ਫੇਰ ਨੂੰ ਪਿਉਣੀ ਪੈਣੀ ਹੈ ਡੱਫਰ ਨੂੰ। ਦੇਖਣ ਨੂੰ ਜਾ ਉੱਧਰ ਵੀ ਹੁਣ ਕੀ ਹੋਵੇ? ਮੰਤਰੀ ਨੂੰ ਕਹਿੰਦਾ ਯਾਰ ਹੁਣ ਫੇਰ ਫਸ ਗਿਆ। ਉਹ ਕਹਿੰਦਾ ਕੋਈ ਗੱਲ ਨਹੀਂ, ਹੁਣ ਕੋਈ ਹੋਰ ਇਮਤਿਹਾਨ ਦੇ ਦਿੰਦੇ ਆ, ਨਵਾਂ ਕਰਦਾ। ਇਹ ਕਿਹੜੀ ਗੱਲ ਆ? ਉਹ ਕਹਿੰਦਾ ਚੱਲ ਠੀਕ ਆ। ਫੇ ਉਹ ਕਹਿੰਦਾ ਇੱਦਾਂ ਕਰੋ ਵੀ ਇਮਤਿਹਾਨ ਇਹ ਆ ਵੀ 12 ਮੱਝਾਂ ਮੈਂ ਲਿਆਉਣੀਆਂ ਤੇ 12 ਹੀ ਬੋਰੀਆਂ ਰੋਟੀਆਂ ਦੀਆਂ ਮੈਂ ਲਿਆ ਕੇ ਰੱਖਣੀਆਂ ਵੀ ਤੁਹਾਨੂੰ 4 ਘੰਟੇ ਖਾਣੀਆਂ ਪੈਣੀਆਂ। ਜੇ ਤਾਂ ਖਾ ਗਿਆ ਤਾਂ ਮੈਂ ਆਪਣੀ ਕਹਾਣੀ ਦਾ ਕੁੜੀ ਦਾ ਵਿਆਹ ਕਰ ਦੂੰਗਾ ਤੇਰੇ ਨਾਲ, ਨਹੀਂ ਤਾਂ ਫਿਰ ਤੈਨੂੰ ਬੇਲਣੇ 'ਚ ਵੇਲਣਾ। ਮੱਝਾਂ ਦਾ ਫਿਰ ਮੀਟ? ਅੱਛਾ 12 ਮੱਝਾਂ, ਮੀਟ ਖਾਣਾ ਤੇ ਨਾਲ 12 ਬੋਰੇ ਖਾਣੇ ਰੋਟੀਆਂ ਦੇ। ਚੱਲ ਬਈ। ਉਹ ਕਹਿੰਦਾ ਯਾਰ ਫਿਰ ਮੈਂ ਤਾਂ ਮਾਰਿਆ ਜਾਊਂ,
ਮੈਂ ਕੀ ਕਰੂੰਗਾ ਇਸ ਕੰਮ ਨੂੰ। ਰਾਜਾ ਕਹਿੰਦਾ ਵੀ ਹੁਣ ਇਦਾਂ ਵੀ ਦੇਖ ਲਓ, ਤੁਹਾਡੀ ਮਰਜ਼ੀ ਆ ਵੀ, ਨਹੀਂ ਤਾਂ ਤੁਸੀਂ ਤੇ ਨਹੀਂ ਜਾਣਾ। ਤੁਸੀਂ ਜਿਹੜਾ ਨਾ ਦੂਜਾ ਸੀ ਰੋਟੀ ਵਾਲਾ ਸੀ, ਉਹ ਕਹਿੰਦਾ ਕਾਕਾ ਮੈਂ ਕਿਸੇ ਨੂੰ ਕੰਮ ਆਉਣਾ, ਲਿਆਓ ਤਾਂ ਸਹੀ। ਕਹਿੰਦਾ ਮੇਰਾ ਤਾਂ ਝੱਟ ਵੀ ਨਹੀਂ ਸਾਹ ਲੱਗਣਾ ਕਿਤੇ ਇੰਨੇ ਨਾਲ। ਉਹਨਾਂ ਲਿਆ ਕੇ 12 ਬੱਚਿਆਂ ਦਾ ਮੀਟ ਲਿਆਤਾ, 12 ਮੋਰੇ ਲਿਆਤੇ ਦੂਜੇ, ਉਹਨੇ 5 ਪਹਿਲੂ ਹੀ ਲਾਏ, ਸਾਰਾ ਕੁਝ ਖਾ ਗਿਆ, ਸਭ ਕੁਝ ਸਾਫ਼ ਕਰ ਗਿਆ, ਹੱਡੀ ਛੱਡੀ ਦਾ ਵਾਸਤਾ। ਰਾਜਾ ਫੇਰ ਸਿਰ 'ਚ ਹੱਥ ਮਾਰੇ, ਇਹ ਕੀ ਪੰਗਾ ਪੈ ਗਿਆ, ਇਹਦੇ ਵੀ ਸ਼ਰਤ ਪੂਰੀ ਕਰ ਗਏ। ਮੰਤਰੀ ਕਹਿੰਦਾ ਹੁਣ ਇੱਦਾਂ ਕਰੋ, ਇੱਕ ਹੋਰ ਗੱਲ ਪਾ ਦਿਓ। ਉਹ ਕੀ, ਉਹਨਾਂ ਲਾਗੇ ਸੀ ਇੱਕ ਵੱਡਾ ਸਾਰਾ ਤਲਾਅ। ਉਹ ਕਹਿੰਦੇ ਵੀ ਇੱਦਾਂ ਕਰੋ, ਜਿਹੜੀ ਹੁਣ ਅਗਲਾ ਇਮਤਿਹਾਨ ਆ, ਇਹ ਸਾਰਾ ਤਲਾਅ ਪੀਣਾ ਤੁਸੀਂ। ਅੱਛਾ। ਜਿਹੜਾ ਪੂਲ ਹੁੰਦਾ ਬੜਾ ਵੱਡਾ ਨਹੀਂ ਸੀਗਾ, ਉਹ ਪੀਣਾ। ਹੁਣ ਫੇਰ ਵਿਚਾਰਾ ਰੋਵੇ, ਹੁਣ ਮੈਂ ਕੀ ਕਰਾਂ। ਜਿਹੜਾ ਉਹ ਪਾਣੀ ਵਾਲਾ ਸੀ ਉਹ ਕਹਿੰਦਾ ਮੈਨੂੰ ਮੌਕਾ ਦੇ, ਕਹਿੰਦਾ ਮੇਰੀ ਤਾਂ ਇੱਥੇ ਨਹੀਂ ਪੂਰੀ ਹੋਣੀ। ਹੁਣ 2 ਮਿੰਟ ਡੀਗੀ ਲਾਈ, ਸਾਰਾ ਉਸ ਪੱਧਰਾ ਕਰ ਦਿੱਤਾ ਵੀ ਜੇ ਉਹ ਵੀ ਪੂਰੀ ਹੋ ਗਈ। ਰਾਜਾ ਫੇਰ ਸਿਰ 'ਚ ਹੱਥ ਮਾਰੇ ਵੀ ਹੁਣ ਮੈਂ ਕੀ ਕਰਾਂ। ਮੰਤਰੀ ਫਿਰ ਨਿੰਮੂ ਝੋਲਾ ਜਾਇਆ, ਉਹ ਵੀ 4 ਸਪੇਰੇ ਦੇਖੇ ਵੀ ਆਪਾਂ ਹੁਣ ਇਹਨੂੰ ਹਰਾਈਏ ਤਾਂ ਹਰਾਈਏ ਕਿੱਦਾਂ। ਉਹ ਰਾਜਾ ਕਹਿੰਦਾ ਵੀ ਇੱਦਾਂ ਕਰੋ, ਉਹਨੂੰ ਫਿਰ ਸਲਾਹ ਬਣਾਈ। ਕਹਿੰਦੇ ਇੱਕ ਇੱਦਾਂ ਕਰੋ, ਇੱਕ ਕਮਰਾ ਬਣਾਓ, ਉਹਦੇ ਵਿੱਚ ਇੰਨੀ ਅੱਗ ਲਾ ਦਿਓ ਹਨਾ, ਇੰਨੀ ਹੀਟ ਕਰ ਦਿਓ ਵੀ ਜੇ ਕੋਲੇ ਪਾਵੇ ਜੋ ਐ ਚਿਸ਼ਟੀ ਅੱਗ ਹੋ ਜਾਏ। ਕਹਿੰਦਾ ਉਹਦੇ ਵਿੱਚ ਤੈਨੂੰ ਕਹਿੰਦਾ 4 ਘੰਟੇ ਰਹਿਣਾ ਪੈਣਾ। ਅੱਛਾ। ਹੁਣ ਫੇਰ ਹੋਵੇ ਉਹ ਜਿਹੜਾ ਸੀਗਾ ਘਾਹ ਵਾਲਾ, ਕਹਿੰਦਾ ਫਿਕਰ ਨਾ ਕਰ, ਤੂੰ ਜਾਣ ਨਾਲ ਬਣ ਕੇ ਮੈਂ ਤੇਰੇ ਨਾਲ ਆਇਆ। ਹੁਣ ਅੱਗ ਪਾ ਕੇ ਰੂਮ ਗਰਮ ਕਰ ਦਿੱਤਾ, ਜਦੋਂ ਅੰਦਰ ਵੜਿਆ ਨਾਲ ਹੀ ਘਾਹ ਵੜਿਆ, ਨੂੰ ਘਾਹ ਫੈਲਾ ਦਿੱਤਾ ਉੱਤੇ। ਉਹ ਸਾਰਾ ਠੰਡਾ ਹੋ ਗਿਆ, ਘਾਹ ਹਰਾ ਹੋ ਗਿਆ ਅੰਦਰ। ਮੈਂ ਕਿਹਾ ਮਹਿਕਾਂ ਲੱਗ ਗਈਆਂ, ਠੰਡੇ ਤੋਂ ਆਰਾਮ ਨਾਲ ਜਾ ਕੇ ਸੌ ਗਿਆ। ਤੇ ਜਦੋਂ ਰਾਜੇ ਨੇ ਦਰਵਾਜ਼ਾ ਖਲਾ ਕੇ ਤਾਂ ਖੋਲ੍ਹਣ 4 ਘੰਟੇ ਹੋ ਗਏ, ਉਹ ਵਿੱਚ ਆਰਾਮ ਨਾਲ ਸੁੱਤਾ ਪਿਆ। ਉਹਨੂੰ ਬਾਜ ਬਾਹਰ ਆਇਆ, ਉਹ ਫੇਰ ਬਚ ਗਿਆ। ਜੋ ਫੇਰ ਬਚ ਗਿਆ, ਰਾਜਾ ਫੇਰ ਤਾਂ ਫਸ ਗਿਆ। ਕਹਿੰਦਾ ਯਾਰ ਹੁਣ ਤਾਂ ਸਭ ਕੁਝ ਕਰਕੇ ਦੇਖ ਲਿਆ, ਹੁਣ ਕੀ ਰਹਿ ਗਿਆ। ਉਹਦਾ ਮੰਤਰੀ ਬੜਾ ਚਲਾਕ ਸੀ, ਕਹਿੰਦਾ ਮਹਾਰਾਜ ਇਹਨੂੰ ਕਹੋ ਵੀ ਤੂੰ ਮੋਹਲੇ 8 ਘੰਟਿਆਂ ਦੇ ਵਿੱਚ 1 ਲੱਖ ਆਦਮੀ ਦੀ ਫੌਜ ਤਿਆਰ ਕਰਕੇ ਦਿਖਾ, ਅੱਛਾ। ਫੇਰ ਤੈਨੂੰ ਮੰਨੂਗਾ, ਫੇਰ ਤੈਨੂੰ ਵਿਆਹ ਕਰ ਦੂੰ। ਇਹ ਕਹਿੰਦਾ ਮੇਰੀ ਆਖਰੀ ਸ਼ਰਤ ਆ। ਉਹ ਸਾਰੇ ਫੇਰ ਦੇਖਣ ਹੁਣ ਕਿੱਦਾਂ, ਉਹ ਵੀ ਫੌਜ ਕਿੱਥੋਂ ਲਿਆਈਏ, ਸਾਡੇ ਤਾਂ 2 ਬੰਦੇ ਨਹੀਂ ਤੋਲਦੇ, ਲੱਖ ਬੰਦਾ ਕਿੱਥੋਂ ਹੋਣਾ। ਚਾਹੇ ਲਾਗੇ ਬੈਠਾ ਸੀ ਲੱਕੜੀਆਂ ਵਾਲਾ, ਉਹ ਕਹਿੰਦਾ ਮੈਂ ਕਿਸ ਕੰਮ ਵੇਲੇ ਕੰਮ ਆਉਣਾ। ਕਹਿੰਦਾ ਜਿੰਨੇ ਕਿਹਾ ਫੌਜ ਇਕੱਠੀ ਕਰਦੇ ਨੇ ਉਹਨੇ। ਉਹ ਲੱਕੜੀਆਂ ਲਿਆਂਦੀਆਂ, ਭੂਰੀਆਂ ਜੋੜੇ ਕੀਤੀ, ਸਾਰੇ ਖਿਲਾਰ ਦਿੱਤੀ, ਤੇ 1 ਲੱਖ ਫੌਜੀ ਉੱਠ ਕੇ ਉੱਥੇ ਦੇਖਦੇ ਖੜਾ ਹੋ ਗਿਆ। ਨਾਲ ਹੀ ਤਲਵਾਰਾਂ, ਨਾਲ ਹੀ ਜੋ ਕੋਈ ਵੀ ਸਮਾਨ ਨੇ, ਜੇ ਸਾਰਾ ਕੁਝ ਆਰਮੀ ਦੇ ਆਦਮੀ ਘੋੜੇ ਸਵਾਰ ਖੜੇ ਹੋ ਗਏ। ਜੋ ਉਹ ਮੰਤਰੀ ਦੱਸਿਆ, ਕਹਿੰਦਾ ਮਹਾਰਾਜ ਬਾਹਰ ਤਾਂ ਕਹਿੰਦਾ ਲੱਖਾਂ ਚ ਫੌਜੀ ਖੜੇ ਹੋਏ ਆ। ਤਾਂ ਮਹਾਰਾਜ ਡਰ ਗਿਆ ਹੁਣ ਤਾਂ ਕੰਮ ਖਰਾਬ ਹੋ ਗਿਆ। ਉਹਦੇ ਕੋਲ ਗਿਆ, ਕਹਿੰਦਾ ਕਾਕਾ ਗੱਲ ਸੁਣ ਵੀ ਇੱਦਾਂ ਕਰ ਵੀ ਮੈਨੂੰ ਹੁਣ ਸਭ ਕੁਝ ਮਨਜ਼ੂਰ ਆ ਵੀ ਤੂੰ ਮੇਰੀ ਕੁੜੀ ਨਾਲ ਵਿਆਹ ਕਰ ਲਾ। ਕਹਿੰਦਾ ਨਹੀਂ, ਮੈਂ ਤੇਤੋਂ ਕਹਿੰਦਾ ਹੁਕਮ ਨਹੀਂ ਲੈਣਾ। ਕਹਿੰਦਾ ਫੜੋ ਇਹਨੂੰ ਬਾਹਰ ਤੇ ਕੱਢੋ ਰਾਜ ਨੂੰ ਬਾਹਰ, ਰਾਜ ਚੋਂ। ਉਹਨੂੰ ਤਾਂ ਉਹਦੇ ਮੰਤਰੀ ਨੂੰ ਚੱਕ ਕੇ ਬਾਹਰ ਮਾਰਿਆ। ਰਾਜਾ ਉਹ ਆਪ ਬਣ ਗਿਆ, ਫੇਰ ਉਹਦੀ ਕੁੜੀ ਦਾ ਵਿਆਹ ਕਰਾ ਲਿਆ। ਸਭ ਕੁਝ ਉਹਦੇ ਪੱਲੇ ਪੈ ਗਿਆ। ਵਾਹ, ਸਿੱਧਾ ਸਾਦਾ ਸੀ, ਸਿੱਧਾ ਸਾਦਾ ਬੰਦਾ ਹੈ। ਜਿਹੜੀ ਕਰਮਾਂ ਦੀ ਗੱਲ ਆ, ਬਾਕੀ ਏਦਾਂ ਆ, ਕਿਸੇ ਸਿਆਣੇ ਬੰਦੇ ਦੀ ਗੱਲ ਜਿਹੜੀ ਆ ਨਾ, ਉਹ ਜ਼ਰੂਰ ਸੁਣੋ। ਇਹ ਤਾਂ ਹੈ ਨਹੀਂ ਵੀ ਤੁਸੀਂ ਉੱਡਦਾ ਜਹਾਜ਼ ਬਣਾ ਲਓਗੇ, ਤਾਂ ਕਿਤੇ ਨਾ ਕਿਤੇ ਤੁਹਾਨੂੰ ਉਹ ਕੰਮ ਦਊਗੀ। ਤੇ ਦੂਸਰੀ ਗੱਲ ਇਹ ਆ, ਉਹਦਾ ਕਹਿਣ ਦਾ ਭਾਵ ਇਹ ਆ ਕਿ ਦੁਨੀਆ 'ਚ ਕੋਈ ਵੀ ਬੰਦਾ ਜਿਹੜਾ ਹੈਗਾ ਨਾ, ਹਰ ਬੰਦੇ ਪਾਸ ਕੋਈ ਗੁਣ ਆ। ਜਿਹੜਾ ਵੀ ਤੁਹਾਨੂੰ ਬੰਦਾ ਮਿਲਦਾ ਜ਼ਿੰਦਗੀ ਦੇ ਰਾਹ ਦੇ ਵਿੱਚ, ਉਹਨਾਂ ਮਿਲੋ, ਵਰਤੋ, ਉਹਦਾ ਗੁਣ ਲਵੋ। ਕੋਈ ਵੀ ਇਨਸਾਨ ਜਿੰਨਾ ਵੀ ਕੋਈ ਪੜ੍ਹਿਆ ਜਾਂ ਜਿੰਨਾ ਵੀ ਪੜ੍ਹਿਆ, ਹਰ ਇੱਕ ਦੇ ਪਾਸ ਕੋਈ ਨਾ ਕੋਈ ਗੁਣ ਆ। ਉਹਦਾ ਗੁਣ ਲੈਣਾ, ਗ੍ਰਹਿਣ ਕਰਨਾ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਜਦੋਂ ਬੰਦੇ ਦੇ ਪੈਂਦੀ ਹੈ, ਮਤਲਬ ਬੁਰਾ ਵਕਤ ਆਉਂਦਾ, ਫਿਰ ਉਹ ਜਿਹੜੇ ਫਿਰ ਉਹ ਸਿੱਖਿਆ ਹੁੰਦਾ, ਉਹ ਤੁਹਾਡੇ ਕੰਮ ਕੰਮ ਆਉਂਦਾ।